US was big help during LAC standoff. Future support must too. Intelligence sharing and situational awareness were key areas, adding that India hoped the US would support it in future too. Was the intelligence, the situational awareness which the US equipment and US government helped us with, so that is the single most important area. The 21st round of Corps Commander talks between India and China held on Monday failed to make progress in further disengagement in eastern Ladakh. If you are going to ask 5 countries saying, would you mind changing the rules that you would have less power, guess what the answer is going to be? If they are wise, the answer would be something else. If they are short-sighted, the answer is what it is today. ਤੁਸੀਂ UN Security Council ਦੇ ਵਿੱਚ ਸੀਟ ਮੰਗਦੇ ਹੋ ਪਰਮਾਨੈਂਟ, ਪਰ ਚਾਈਨਾ ਨੂੰ ਅੱਖਾਂ ਦਿਖਾ ਰਹੇ ਹੋ ਜੋ ਜਾਂ ਚਾਈਨਾ ਦੇ ਉੱਤੇ ਤੁਸੀਂ ਇਸ ਕਿਸਮ ਦੀ ਤਨਜ਼ ਕਰ ਰਹੇ ਹੋ ਕਿ ਜੀ ਦੇਖੋ ਇਹ ਚਾਈਨਾ ਨਹੀਂ ਚਾਹੁੰਦਾ ਔਰ ਅੱਗੇ 50 ਮੁਲਕਾਂ ਦੀ ਸੀ, ਉਦੋਂ 5 ਸੀ, ਹੁਣ ਅਸੀਂ ਇੰਨੇ ਹੋ ਗਏ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਬੇਸ਼ਰਮ ਭਾਰਤ ਵੱਲੋਂ ਇੱਕ ਪਾਸੇ ਚੀਨ ਅੱਗੇ ਆਪਣਾ 4000 ਸਕੁਅਰ ਮੀਟਰ ਏਅਰ ਲੈਣ ਲਈ ਤਰਲੇ ਕੀਤੇ ਜਾ ਰਹੇ ਨੇ ਔਰ ਦੂਸਰੇ ਪਾਸੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਵਿੱਚ ਪਰਮਾਨੈਂਟ ਸੀਟ ਲੈਣ ਲਈ ਚੀਨ ਵੱਲੋਂ ਰੁਕਾਵਟ ਪਾਉਣ ਦੀ ਤੰਜ ਵੀ ਕੱਸ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਆਈਡੀਆਲੋਗ ਹੈ ਉਹਦਾ ਦਾਅਵਾ ਹੈ ਕਿ ਭਾਰਤ ਦਾ 4000 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਹੈ ਉਹ ਚੀਨ ਨੇ ਦੱਬਿਆ ਔਰ ਉਹਨੇ ਕਿਹਾ ਵੀ ਮੋਦੀ ਜਿਹੜਾ ਹੈ ਉਹ 4-5 ਵਾਰ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਚੀਨ ਗਿਆ, ਉਸ ਤੋਂ ਬਾਅਦ ਵੀ 4 ਵਾਰ ਗਿਆ। ਉਹਨੇ ਕਿਹਾ ਵੀ ਮੈਨੂੰ ਪਤਾ ਹੈ ਵੀ ਮੋਦੀ ਕਿਉਂ ਜ਼ਬਾਨ ਨਹੀਂ ਖੋਲ੍ਹਦਾ, ਪਰ ਜੇ ਮੈਂ ਇਹ ਇੰਕਸ਼ਾਫ ਕੀਤਾ ਤੇ BJP ਦਾ ਨੁਕਸਾਨ ਹੋਏਗਾ। ਸੋ ਜ਼ਾਹਰ ਹੈ ਇਸ ਦੇ ਉੱਤੇ ਜਦੋਂ ਉਹਨੂੰ ਇੰਟਰਵਿਊ ਕਰ ਰਹੀ ਹੈ ਬੀਬੀ, ਉਹਨੂੰ ਕਹਿੰਦੀ ਹੈ ਕਿ ਵੀ ਕੀ ਤੁਸੀਂ ਉਹਨੂੰ ਗੱਦਾਰ ਕਹੋਗੇ ਮੋਦੀ ਨੂੰ? ਉਹ ਕਹਿੰਦਾ ਹਾਂ, ਇਸ ਮਸਲੇ ਦੇ ਉੱਤੇ ਉਹ ਗੱਦਾਰੀ ਕਰ ਰਿਹਾ ਮੁਲਕ ਦੇ ਨਾਲ ਔਰ ਮੈਂ ਜ਼ਬਾਨ ਨਹੀਂ ਖੋਲ੍ਹ ਸਕਦਾ ਕਿਉਂਕਿ BJP ਦਾ ਨੁਕਸਾਨ ਹੋਏਗਾ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਮੁਲਕ ਵੇਚਿਆ ਹੋਇਆ। ਉਹ ਕੀ ਪਾਰਟ ਹੈ? ਕਿਸੇ ਵੇਲੇ ਹੋ ਸਕਦਾ ਇੱਕ ਸਟੇਜ ਦੇ ਉੱਤੇ ਉਹ ਮਰਨ ਤੋਂ ਪਹਿਲਾਂ ਕੋਈ ਕਿਤਾਬ ਲਿਖ ਦੇ ਉਹਦੇ 'ਚ ਹੋਏ, ਪਰ ਉਦੋਂ ਤੱਕ ਕੀ ਆਲਰੇਡੀ ਉਹਦਾ ਸੌਦਾ ਤਾਂ ਵਿਕ ਰਿਹਾ। ਉਹ ਤਾਂ ਹੱਥ ਖੜੇ ਕਰਾ ਕੇ ਜੇ ਪੰਜਾਬ 'ਚ ਕਿਸਾਨ ਉਹਨਾਂ ਦੇ ਉੱਤੇ ਗੋਲਾਬਾਰੀ ਹੋ ਰਹੀ ਹੈ, ਲਾਈਵ ਐਮਨੀਸ਼ਨ, ਰਬਰ ਬੁਲੇਟਸ, ਟੀਅਰ ਗੈਸ ਸ਼ੈਲਸ, ਅਤੇ ਉਹ ਗੁਜਰਾਤ ਦੇ ਵਿੱਚ 1 ਲੱਖ ਜਿਹੜੀ ਦੁੱਧ ਪ੍ਰੋਡਿਊਸ ਕਰਨ ਵਾਲੇ ਲੋਕ ਨੇ, ਦੁੱਧ ਦੀ ਇੰਡਸਟਰੀ ਆ, ਉਹ ਕਿਸਾਨਾਂ ਦੇ ਉਹਨਾਂ ਨੂੰ ਵੀ ਕਿਸਾਨ ਕਹਿ ਕੇ ਜਿਹੜਾ ਹੈ ਉਹਨਾਂ ਨੂੰ ਐਡਰੈਸ ਕਰ ਰਿਹਾ। ਉਹ ਦੱਸ ਇਹ ਰਿਹਾ ਜੀ ਇੱਥੇ 10-15 ਹਜ਼ਾਰ ਬੈਠਾ, ਦੇਖੋ ਲੱਖ ਕਿਸਾਨ ਗੁਜਰਾਤ ਦਾ ਮੇਰੇ ਨਾਲ ਖੜੇ। ਔਰ ਇਹ ਵੀ ਕਿਸੇ ਨੇ ਕਿਹਾ ਸੀ ਵੀ ਪਤਾ ਇਹਨਾਂ ਨੂੰ ਵੀ ਹੈ ਵੀ ਅਲਟੀਮੇਟਲੀ ਭਾਰਤ ਨੇ ਟੁੱਟਣਾ ਹੈ, ਇਸ ਲਈ ਵੀ ਇਹ ਜਿੰਨੀ ਇਨਵੈਸਟਮੈਂਟ ਵੀ ਲੈ ਕੇ ਜਾਂਦੇ ਨੇ, ਜਿੰਨੇ ਟਾਟਿਆਂ ਨੂੰ ਦੂਜਿਆਂ ਨੂੰ ਲੈ ਕੇ, ਉਹ ਗੁਜਰਾਤ ਹੀ ਕਿਉਂ ਲਿਜਾ ਰਹੇ ਨੇ? ਕਿਉਂਕਿ ਇਹ ਅਲਟੀਮੇਟਲੀ ਉਹਨੂੰ ਵੀ ਪਤਾ ਹੈ ਵੀ ਜਿਹੜਾ ਗੁਜਰਾਤ ਹੀ ਸਾਡੇ ਕੋਲ ਰਹਿ ਜਾਣਾ ਹੈ, ਬਾਕੀ ਭਾਰਤ ਨਹੀਂ ਰਹਿਣਾ। ਇਹ ਹਾਲਾਂਕਿ ਦਿਲਚਸਪ ਗੱਲ ਹੈ ਕਿ ਵੀ ਜੇ ਸੱਚਮੁੱਚ ਭਾਰਤ ਦਾ ਵਿਜ਼ਨ ਹੋਏ ਇਹਨਾਂ ਕੋਲ, ਜਾਂ ਜਿਵੇਂ ਭਾਰਤ ਦਾ ਆਪਣਾ ਝੂਠ ਵੇਚਦੇ ਨੇ ਜੋੜ ਕੇ, ਤੇ ਉਹਨਾਂ ਦੇ ਲਈ ਤਾਂ ਕੋਈ ਫਰਕ ਨਹੀਂ ਹੋਣਾ ਚਾਹੀਦਾ। ਚਲੋ ਥੋੜ੍ਹੀ ਬਹੁਤ ਪਹਿਲ ਤੁਸੀਂ ਆਪਣੀ ਸਟੇਟ ਨੂੰ ਦਿੰਦੇ ਹੋ, ਪਰ ਹਰ ਚੀਜ਼। ਔਰ ਇਹ ਵੀ ਜਦੋਂ ਬ੍ਰਿਟਿਸ਼ ਬੋਰਿਸ ਜੌਨਸਨ ਗਿਆ ਸੀ ਔਰ ਉੱਥੇ ਜਾ ਕੇ ਜਿਹੜਾ ਉਹ ਬੁਲਡੋਜ਼ਰ ਦੇ ਉੱਤੇ ਉਹਨੂੰ ਬਿਠਾ ਕੇ ਔਰ ਫਲਾਣਾ, ਤਾਂ ਉਹਨਾਂ ਨੇ ਕਿਹਾ ਕਿ ਭਾਈ ਇਹੀ ਜਿਹੜੇ ਨੇ ਜਿਹਦੇ ਨਾਲ ਮੁਸਲਮਾਨਾਂ ਦੇ ਘਰ ਢਾਹ ਰਹੇ ਨੇ, JCT ਮਸ਼ੀਨਾਂ ਜਿਹੜੀਆਂ ਇਸਤੇਮਾਲ ਕਰ ਰਹੇ ਨੇ ਔਰ ਦੂਸਰੀਆਂ ਜਿਹੜੀਆਂ ਤੁਸੀਂ ਇਹਨਾਂ ਨੂੰ ਦਿੱਤੀਆਂ ਹੋਈਆਂ। ਹੁਣ ਇੱਕ ਪਾਸੇ ਤਾਂ ਉਹ ਨੌਟੰਕੀ ਚੱਲ ਰਹੀ ਹੈ, ਦੂਸਰੇ ਪਾਸੇ ਇਹਨਾਂ ਦੀ ਇੰਟੈਲੀਜੈਂਸ ਦੀ ਕਿੰਨੀ ਫੇਲਿਅਰ ਸੀ। ਇਹ ਹਾਲਾਂ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਰਿਪੋਰਟ ਦੇ ਵਿੱਚ ਆਇਆ ਸੀ ਕਿ ਵੀ ਇਹ ਜਿਹੜਾ ਚੀਨ ਰੁਕਿਆ 2020 'ਚ ਗਲਵਾਨ ਵੈਲੀ ਔਰ ਟੱਕਰ ਤੋਂ ਬਾਅਦ, ਕਿ ਅਮਰੀਕਾ ਨੇ ਬੜੀ ਕਰੂਸ਼ੀਅਲ ਇੰਟੈਲੀਜੈਂਸ ਭਾਰਤ ਨੂੰ ਦਿੱਤੀ, ਜਿਹੜੀ ਉਹਨਾਂ ਦੇ ਕੋਲ ਆਪਣੇ ਅਮਰੀਕਾ ਦਾ ਤਾਂ ਟੈਕਨੋਲੋਜੀ 'ਚ
ਪਿਓ ਨੇ ਟੈਕਨੋਲੋਜੀ ਦੇ, ਸਾਰੇ ਉਹ ਦੇਖ ਰਹੇ ਹੋਣਗੇ। ਹੁਣ ਤੱਕ ਕਦੇ ਭਾਰਤ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਜੀ ਜਿਹੜਾ ਉਹਨੂੰ ਵੀ ਉਹ ਤਾਂ ਇਹ ਦੱਸਦੇ ਸੀ ਹਮਾਰੇ ਬਹਾਦਰ ਜਵਾਨੋਂ ਨੇ ਇਹ ਕਰ ਦਿਆ ਉਹ ਕਰ ਦਿਆ। ਚੀਨੀਆਂ ਨੇ ਬਿਨਾਂ ਇੱਕ ਗੋਲੀ ਦਾਗਿਆਂ 20 ਇਹਨਾਂ ਦੇ ਮਾਰ ਦਿੱਤੇ, 10 ਤੋਂ 15 ਤੱਕ ਜਿਨ੍ਹਾਂ 'ਚ ਆਲਾ ਆਫੀਸਰ ਸੀ ਉਹ ਪ੍ਰਿਜ਼ਨਰ ਬਣਾ ਕੇ ਲੈ ਗਏ, ਜਿਹੜੇ ਉਹਨਾਂ ਨੇ 2 ਦਿਨ ਬਾਅਦ ਛੱਡੇ। ਹੁਣ ਇਹਨਾਂ ਦੀ ਖਬਰ ਹੈ ਇੰਡੀਆ ਦੇ ਹਵਾਲੇ ਨਾਲ, US was big help during LAC standoff, future support must too। ਇਹ ਹੁਣ ਇੰਡੀਆ ਦਾ ਡਿਫੈਂਸ ਸੈਕਟਰੀ ਇਹ ਕਹਿ ਰਿਹਾ ਕਿ ਜੀ ਇਹ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਸੀ ਅਮਰੀਕਾ ਦੀ, that came handy ਔਰ ਅਸੀਂ ਬਚ ਗਏ। In what could be the first official acknowledgement on the nature of India-US collaboration to tackle China along the line of actual control during the ongoing military standoff, Indian Defence Secretary Giridhar Armane today said intelligence sharing and situational awareness were key areas, adding that India hoped the US would support it in future too। कि सानू भविख च भी सपोर्ट करनगे। स्पीकिंग एट एन इवेंट, क्योंकि अजकल रायसीना डायलॉग चल रहा, ਉਹਦੇ 'ਚ ਸਾਰੇ ਆਪਣੀਆਂ ਜਬਲੀਆਂ ਮਾਰ ਰਹੇ ਨੇ ਜੀ। Speaking at an event, he referred to India-US relations, saying, "One thing which aided us during the LAC standoff, एक चीज़ ने साड़ी बड़ी मदद की, was the intelligence, the situational awareness which the US equipment and US government helped us with, so that is the single most important area। कि भाई सानू तो उन्होंने इंटैलीजेंस ने बचा दिता, नहीं तो वो कहना चाहते तो लद्दाख लै चले सी, वो तो उन्होंने सानू अवेयर करता। और उन्होंने कहा कि जी वी आर स्टैंडिंग देयर अलॉन्ग द LAC अगेंस्ट ए बुली in a very determined fashion, Armane said, adding that we expect that our friend, the US, will be there with us in case we need support. It is must for us। मतलब वो तरले कर रहे अमरीका ਨੂੰ ਵੀ ਕਿ ਜੀ ਅੱਗੇ ਤੁਸੀਂ ਬਚਾਤਾ, ਤੁਹਾਡੀ ਇੰਟੈਲੀਜੈਂਸ ਤੁਹਾਡੇ, ਤੁਸੀਂ ਸਾਡੇ ਨਾਲ ਖਲੋਣਾ, ਨਹੀਂ ਤਾਂ ਸਾਨੂੰ ਜੁੱਤੀਆਂ ਵੀ ਪੈਣਗੀਆਂ ਤੇ ਸਾਡਾ ਇਲਾਕਾ ਵੀ ਜਾਏਗਾ। ਔਰ ਹੁਣ ਇੱਕ ਪਾਸੇ ਤਾਂ ਇਹ ਹੈ ਅਮਰੀਕਾ ਦੀ ਜਿਹੜੀ ਹੈ ਉਹ ਪੈਰਾਂ ਦੇ ਵਿੱਚ ਬੈਠੇ ਹੋਏ ਨੇ ਘੁੱਟਨੇ ਟੇਕ ਕੇ ਕਿ ਹਜ਼ੂਰ ਸਾਡੇ ਮਾਈ ਬਾਪ। ਦੂਸਰਾ ਪਾਸਾ ਚਾਈਨਾ ਦੇ ਨਾਲ ਗੱਲਬਾਤ ਦਾ ਕਿ ਜੀ ਸਾਡਾ ਜਿਹੜਾ ਉਹ ਇਲਾਕਾ ਸਾਨੂੰ ਦੇ ਦਿਓ, ਥੋੜ੍ਹਾ ਜਿਹਾ ਹੀ ਦੇ ਦਿਓ, ਵਾਪਸ ਹੀ ਕਰ ਦਿਓ। ਇੰਡੀਆ ਚਾਈਨਾ ਸ਼ੇਅਰ ਪਰਸਪੈਕਟਿਵਸ ਔਨ ਕੰਪਲੀਟ ਡਿਸਐਂਗੇਜਮੈਂਟ ਇਨ 21st Corps Commander talks। Ministry of External Affairs say talks held in friendly and cordial atmosphere। ਹੁਣ ਇਹ 21ਵਾਂ ਰਾਊਂਡ, 21ਵੀਂ ਵਾਰ ਗੱਲਬਾਤ ਹੈ। ਪਿਛਲੇ 2020 ਤੋਂ ਤੁਸੀਂ ਦੇਖ ਲਓ ਵੀ ਇਹਨਾਂ 3 ਸਾਲਾਂ 'ਚ ਜਿੱਥੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਇਹਨਾਂ ਦੀ ਖੋਈ ਹੋਈ ਹੈ, ਔਰ ਇਹ 21ਵਾਂ ਦੌਰ ਗੱਲਬਾਤ ਦਾ ਚੱਲਿਆ। ਪਰ ਉਹਦੇ 'ਚ ਉਹਨਾਂ ਨੇ ਕਿਹਾ ਦਾ 21st round of Corps Commander talks between India and China held on Monday failed to make progress in further disengagement in eastern Ladakh। ਕਿ ਉਹਦੇ 'ਚੋਂ ਨਿਕਲਣਾ ਕੀ ਸੀ। ਲੇਕਿਨ ਜਿਹੜਾ ਦੂਸਰਾ ਪਾਰਟ ਹੈ ਵੀ ਚਾਈਨਾ ਨੂੰ ਇੱਧਰ ਤਾਂ ਅਮਰੀਕਾ ਦੇ ਗੋਡੇ ਫੜ ਕੇ ਥੈਂਕ ਯੂ ਕਰ ਰਹੇ ਨੇ ਵੀ ਤੁਸੀਂ ਸਾਨੂੰ ਬਚਾ ਦਿੱਤਾ। ਹੁਣ ਦੂਸਰੇ ਪਾਸੇ ਐਸ ਜੈ ਸ਼ੰਕਰ ਰਾਇਸੀਨਾ ਡਾਇਲੌਗ 'ਚ ਕਹਿ ਰਿਹਾ ਕਿ ਦੇਖੋ ਜੇ ਇਹ ਜਿਹੜੇ 5 ਬੈਠੇ ਹੋਏ ਨੇ ਸਿਕਿਉਰਿਟੀ ਕੌਂਸਲ ਦੇ ਵਿੱਚ, ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਜੀ ਜਦੋਂ ਬਣੀ ਸੀ UN ਉਦੋਂ 50 ਮੁਲਕ ਸੀ, ਹੁਣ 194 ਨੇ, 4 ਗੁਣਾ ਵੱਧ ਗਏ। ਔਰ ਸੀਟ ਵੱਡੀ ਸਾਨੂੰ ਬ੍ਰਾਜ਼ੀਲ ਔਰ ਸਾਊਥ ਅਫਰੀਕਾ ਔਰ ਇਹਨਾਂ ਨੂੰ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ, ਜਾਪਾਨ ਔਰ ਇਟਲੀ ਇਹਨਾਂ ਦੇ ਲਈ। ਔਰ ਇਹਨੂੰ ਕੋਈ ਵੈਸਟਰਨ ਕੰਟਰੀ ਨਹੀਂ ਰੋਕ ਰਿਹਾ। ਨਾਲ ਹੀ ਇਹ ਕਹਿ ਕੇ ਹੁਣ ਕਿਉਂਕਿ ਜ਼ਾਹਰ ਹੈ ਵੀ ਜਿਹੜੇ ਚਾਰੋਂ ਹੀ ਨੇ ਅਮਰੀਕਾ ਔਰ UK ਔਰ ਫਰਾਂਸ ਔਰ ਜਿਹੜੇ ਇੱਕੋ ਹੀ ਉਹਨਾਂ ਦੇ ਵਿੱਚ ਸਿਕਿਉਰਿਟੀ ਕੌਂਸਲ ਦੇ ਵਿੱਚ ਨੌਨ ਵੈਸਟਰਨ ਜਾਂ ਨੌਨ ਵਾਈਟ ਮੁਲਕ ਹੈ ਜਿਨ੍ਹਾਂ ਦੇ ਵਿੱਚ ਚਾਈਨਾ ਹੈ। ਉਹਨੇ ਕਿਹਾ ਕਿ ਜੀ ਉਹ ਨਹੀਂ ਰੋਕ ਰਹੇ। if you are going to ask 5 countries saying would you mind changing the rules that you would have less power, guess what the answer is going to be। ਉਹਨਾਂ ਨੂੰ ਜੇ ਕਹੋ ਜੀ ਤੁਸੀਂ ਕਿਸੇ ਹੋਰ ਨੂੰ ਸ਼ਾਮਲ ਕਰੋ, ਉਹਨਾਂ ਦਾ ਕੀ ਆਨਸਰ ਹੋਏਗਾ। ਉਹਨੇ ਕਿਹਾ ਜੀ if they are wise the answer would be something else, if they are short sighted the answer is what it is today। ਕਿ ਜੀ ਇਹ ਦੂਰਦਰਸ਼ੀ ਨਹੀਂ ਨੇ, ਇਹ ਤਾਂ ਪਾਵਰ ਛੱਡਣਾ ਨਹੀਂ ਚਾਹੁੰਦੇ। ਪਰ ਨਾਲ ਦੀ ਨਾਲ ਉਹ ਕਹਿ ਰਿਹਾ ਕਿ ਜੀ ਇਸ ਨੂੰ ਜਿਹੜਾ ਰੋਕ ਰਿਹਾ
ਉਹ ਨੌਨ ਵੈਸਟਰਨ ਕੰਟਰੀ ਰੋਕ ਰਿਹਾ, ਚਾਈਨਾ। ਸੋ ਇੱਕ ਪਾਸੇ ਤੁਸੀਂ ਚਾਈਨਾ ਦੇ ਨਾਲ 21ਵਾਂ ਦੌਰ ਗੱਲਬਾਤ ਦਾ ਕਰ ਰਹੇ ਹੋ ਕਿ ਜੀ ਸਾਡਾ ਇਲਾਕਾ ਵਾ, ਉਧਰ ਅਮਰੀਕਾ ਦੇ ਗੋਡਿਆਂ 'ਚ ਵੀ ਬੈਠੇ ਹੋਏ ਹੋ ਕਿ ਜਨਾਬ ਅਗਲੀ ਵਾਰੀ ਵੀ ਸਾਨੂੰ ਇਵੇਂ ਹੀ ਬਚਾ ਲੈਣਾ। ਦੂਸਰੇ ਪਾਸੇ ਤੁਸੀਂ UN ਸਿਕਿਉਰਿਟੀ ਕੌਂਸਲ ਦੇ ਵਿੱਚ ਸੀਟ ਮੰਗਦੇ ਹੋ ਪਰਮਾਨੈਂਟ, ਪਰ ਚਾਈਨਾ ਨੂੰ ਅੱਖਾਂ ਦਿਖਾ ਰਹੇ ਹੋ ਜਾਂ ਚਾਈਨਾ ਦੇ ਉੱਤੇ ਤੁਸੀਂ ਇਸ ਕਿਸਮ ਦੀ ਤਨਜ਼ ਕਰ ਰਹੇ ਹੋ ਕਿ ਜੀ ਦੇਖੋ ਇਹ ਚਾਈਨਾ ਨਹੀਂ ਚਾਹੁੰਦਾ, ਔਰ ਅੱਗੇ 50 ਮੁਲਕਾਂ ਦੀ ਸੀ, ਉਦੋਂ 5 ਸੀ, ਹੁਣ ਅਸੀਂ ਇੰਨੇ ਹੋ ਗਏ। ਸੋ ਇਹੀ ਹੁੰਦਾ ਕਿ ਜਦੋਂ ਕੋਈ ਬੇਈਮਾਨੀ ਕਰਦਾ ਝੂਠ ਬੋਲਦਾ ਇਸ ਲੈਵਲ ਤੇ ਪਹੁੰਚ ਜਾਂਦਾ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਜਿਹਨੂੰ ਅੱਜ ਜਨਾਬ ਕਹਿ ਰਹੇ ਨੇ ਕੱਲ ਉਹਨੂੰ ਕਰਸ ਕਰ ਰਹੇ ਹੁੰਦੇ ਨੇ, ਤੇ ਜਿਹਨੂੰ ਕੱਲ ਕਰਸ ਕੀਤਾ ਹੁੰਦਾ ਉਹਦੇ ਪੈਰਾਂ 'ਚ ਬੈਠ ਕੇ ਹਜ਼ੂਰ ਸਾਡੇ ਮਾਈ ਬਾਪ ਕਰ ਰਹੇ ਹੁੰਦੇ ਨੇ। ਭਾਰਤ ਦੀ ਇਹੀ ਹਾਲਤ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।